ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਜੁਲਾਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਾਈ। ਸੁਨਹਿਰੀ ਮਤਨ ਯੋਹੰਨਾ। ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜਵਾਬੀ ਪੜ੍ਹਾਈ। ਜ਼ਬੂਰ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ। ਰੱਬ ਦੀ ਗਵਾਹੀ ਸੱਚੀ ਏ, ਨਾਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਐਬ ਏ, ਉਹ ਅੱਖੀਆਂ ਨੂੰ ਰੌਸ਼ਨ ਕਰਦਾ ਏ। ਰੱਬ ਦਾ ਡਰ ਪਾ ਕੇ ਉਹ ਹਮੇਸ਼ ਤਿਕਰ ਰਹਿੰਦਾ ਏ। ਰੱਬ ਦੇ ਹੁਕਮ ਸੱਚੇ ਨੇ ਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਤੇ ਬਹੁਤ ਕੁੰਦਨ ਤੋਂ ਵੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਨੇ। ਉਹ ਸ਼ਹਿਦ ਤੋਂ ਬਲਕਿ ਸ਼ਹਿਦ ਦੇ ਛੱਤਿਆਂ ਦੇ ਟਪਕਿਆਂ ਤੋਂ ਵੀ ਮਿੱਠੇ ਨੇ। ਤੇ ਉਹਨਾਂ ਨਾਲ ਤੇਰੇ ਬੰਦੇ ਨੂੰ ਆਗਾਹੀ ਮਿਲਦੀ ਏ। ਉਹਨਾਂ ਨੂੰ ਮੰਨਣ ਦਾ ਅਜਰ ਵੱਡਾ ਏ। ਐ ਕੌਮੋ, ਸਾਰੇ ਰੱਬ ਦੀ ਹਮਦ ਕਰੋ। ਐ ਉਮਤੋ, ਸਾਰੇ ਉਹਦੀ ਸਤਾਇਸ਼ ਕਰੋ, ਕਿਉਂ ਜੇ ਸਾਡੇ ਉੱਤੇ ਉਹਦੀ ਬੜੀ ਸ਼ਫਕਤ ਏ ਤੇ ਖੁਦਾਵੰਦ ਦੀ ਸੱਚਾਈ ਹਮੇਸ਼ ਦੀ ਏ। ਖੁਦਾਵੰਦ ਦੀ ਹਮਦ ਕਰੋ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ। ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਤੇ ਪੀਰੀ ਤੇ ਸਲਾਮਤੀ ਹਾਸਲ ਕਰੇਗਾ। ਸ਼ਫਕਤ ਤੇ ਸੱਚਾਈ ਤੇਰੇ ਤੋਂ ਵੱਖ ਨਾ ਹੋਣਗੀਆਂ ਤੇ ਤੂੰ ਉਹਨਾਂ ਨੂੰ ਆਪਣੇ ਗਲੇ ਦਾ ਤੌਕ ਬਣਾ ਲਵੀਂ ਤੇ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲਵੀਂ। ਇੰਜ ਤੂੰ ਰੱਬ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਤੇ ਸਿਆਣ ਹਾਸਲ ਕਰੇਗਾ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਐ ਮੇਰੇ ਪੁੱਤਰ, ਸਿਆਣ ਤੇ ਤਮੀਜ਼ ਦੀ ਹਿਫਾਜ਼ਤ ਕਰ, ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ। ਇਸ ਤਰ੍ਹਾਂ ਉਹ ਤੇਰੀ ਜਾਨ ਦੀ ਹਯਾਤੀ ਤੇ ਤੇਰੇ ਗਲੇ ਦੀ ਜ਼ੀਨਤ ਹੋਣਗੀਆਂ। ਫਿਰ ਤੂੰ ਬਗੈਰ ਖਟਕੇ ਆਪਣੀ ਰਾਹ ਉੱਤੇ ਟੁਰੇਗਾ ਤੇ ਤੇਰੇ ਪੈਰਾਂ ਨੂੰ ਠੇਡਾ ਨਾ ਲੱਗੇਗਾ। ਸਲਾਤੀਨ। ਤੇ ਅਖੀਅਬ ਏਲੀਆ ਨੂੰ ਮਿਲਣ ਲਈ ਟੁਰਿਆ ਤੇ ਅਖੀਅਬ ਨੇ ਏਲੀਆ ਨੂੰ ਵੇਖਿਆ ਤੇ ਉਹਨੇ ਉਹਨੂੰ ਆਖਿਆ, ਐ ਇਸਰਾਈਲ ਨੂੰ ਸਤਾਉਣ ਵਾਲੇ, ਕੀ ਤੂੰ ਹੀ ਏ? ਉਹਨੇ ਜਵਾਬ ਦਿੱਤਾ, ਮੈਂ ਇਸਰਾਈਲ ਨੂੰ ਨਹੀਂ ਸਤਾਇਆ, ਬਲਕਿ ਤੂੰ ਤੇ ਤੇਰੇ ਪਿਓ ਦੇ ਘਰਾਨੇ ਨੇ, ਕਿਉਂ ਜੇ ਤੁਸੀਂ ਰੱਬ ਦੇ ਹੁਕਮਾਂ ਨੂੰ ਤਰਕ ਕੀਤਾ ਤੇ ਤੂੰ ਬਾਲੀਮ ਦਾ ਪਰਵਰ ਹੋ ਗਿਆ। ਇਸ ਲਈ ਹੁਣ ਤੂੰ ਕਾਸਦ ਘੱਲ ਤੇ ਸਾਰੇ ਇਸਰਾਈਲ ਨੂੰ ਤੇ ਬਾਲ ਦੇ 450 ਨਬੀਆਂ ਨੂੰ ਤੇ ਯਸੀਰਤ ਦੇ 400 ਨਬੀਆਂ ਨੂੰ, ਜਿਹੜੇ ਐਜ਼ਾਬਲ ਦੇ ਦਸਤਰਖਾਨ ਉੱਤੇ ਖਾਂਦੇ ਨੇ, ਕਿਰਮਲ ਦੇ ਪਹਾੜ ਉੱਤੇ ਮੇਰੇ ਕੋਲ ਇਕੱਠਾ ਕਰ ਦੇ। ਸੋ ਅਖੀਅਬ ਨੇ ਸਾਰੇ ਇਸਰਾਈਲ ਨੂੰ ਸੁਨੇਹਾ ਘੱਲਿਆ ਤੇ ਨਬੀਆਂ ਨੂੰ ਕਿਰਮਲ ਦੇ ਪਹਾੜ ਉੱਤੇ ਇਕੱਠਾ ਕੀਤਾ। ਤੇ ਏਲੀਆ ਸਾਰੇ ਲੋਕਾਂ ਦੇ ਨੇੜੇ ਆ ਕੇ ਆਖਣ ਲੱਗਿਆ, ਤੁਸੀਂ ਕਦੋਂ ਤੀਕਰ ਦੋ ਖਿਆਲਾਂ ਵਿੱਚ ਡਾਵਾਂਡੋਲ ਰਵੋਗੇ? ਜੇ ਖੁਦਾਵੰਦ ਦੀ ਰੱਬ ਏ ਤੇ ਉਹਦੇ ਮਗਰ ਟੁਰਨ ਵਾਲੇ ਹੋ ਜਾਓ, ਤੇ ਜੇ ਬਾਲ ਏ ਤੇ ਉਹਦੇ ਮਗਰ ਟੁਰੋ। ਪਰ ਉਹਨਾਂ ਲੋਕਾਂ ਨੇ ਉਹਨੂੰ ਇੱਕ ਲਫ਼ਜ਼ ਜਵਾਬ ਨਾ ਦਿੱਤਾ। ਫਿਰ ਏਲੀਆ ਨੇ ਉਹਨਾਂ ਲੋਕਾਂ ਨੂੰ ਆਖਿਆ, ਇੱਕ ਮੈਂ ਹੀ ਇਕੱਲਾ ਰੱਬ ਦਾ ਨਬੀ ਬਚ ਰਿਹਾ ਵਾਂ, ਪਰ ਬਾਲ ਦੇ ਨਬੀ 450 ਬੰਦੇ ਨੇ। ਇਸ ਲਈ ਸਾਨੂੰ 2 ਢੱਗੇ ਦਿੱਤੇ ਜਾਣ ਤੇ ਉਹ ਆਪਣੇ ਲਈ ਇੱਕ ਢੱਗਾ ਚੁਣ ਲੈਣ ਤੇ ਉਹਨੂੰ ਟੁਕੜੇ ਟੁਕੜੇ ਕੱਟ ਕੇ ਲੱਕੜੀਆਂ ਉੱਤੇ ਧਰਨ ਤੇ ਹੇਠਾਂ ਅੱਗ ਨਾ ਬਾਲਣ, ਤੇ ਮੈਂ ਦੂਜਾ ਢੱਗਾ ਤਿਆਰ ਕਰਕੇ ਉਹਨੂੰ ਲੱਕੜੀਆਂ ਉੱਤੇ ਧਰਾਂਗਾ ਤੇ ਹੇਠਾਂ ਅੱਗ ਨਹੀਂ ਬਾਲਾਂਗਾ। ਫਿਰ ਤੁਸੀਂ ਆਪਣੇ ਦੇਵਤਾ ਤੋਂ ਦੁਆ ਮੰਗਿਓ ਤੇ ਮੈਂ ਰੱਬ ਤੋਂ ਦੁਆ ਮੰਗਾਂਗਾ, ਤੇ ਉਹ ਰੱਬ ਜਿਹੜਾ ਅੱਗ ਨਾਲ ਜਵਾਬ ਦੇਵੇ, ਉਹ ਹੀ ਰੱਬ ਠਹਿਰੇ। ਤੇ ਸਾਰੇ ਲੋਕ ਬੋਲ ਪਏ, ਚੰਗਾ ਆਖਿਆ। ਇਸ ਲਈ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ ਵੀ ਤੁਸੀਂ ਆਪਣੇ ਲਈ ਇੱਕ ਢੱਗਾ ਚੁਣ ਲਵੋ ਤੇ ਪਹਿਲਾਂ ਉਹਨੂੰ ਤਿਆਰ ਕਰੋ, ਕਿਉਂ ਜੇ ਤੁਸੀਂ ਬਹੁਤ ਸਾਰੇ ਹੋ, ਤੇ ਆਪਣੇ ਦੇਵਤਾ ਤੋਂ ਦੁਆ ਮੰਗੋ, ਪਰ ਹੇਠਾਂ ਅੱਗ ਨਾ ਦਿਓ। ਇਸ ਲਈ ਉਹਨਾਂ ਨੇ ਉਸ ਢੱਗੇ ਨੂੰ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ, ਉਹਨੂੰ ਤਿਆਰ ਕੀਤਾ ਤੇ ਸੁਬਹ ਤੋਂ ਦੁਪਹਿਰ ਤੀਕਰ ਬਾਲ ਤੋਂ ਦੁਆ ਮੰਗਦੇ ਤੇ ਆਖਦੇ ਰਹੇ,
ਐ ਬਾਲ ਸਾਡੀ ਸੁਣ। ਪਰ ਨਾ ਕੁਝ ਆਵਾਜ਼ ਹੋਈ ਤੇ ਨਾ ਕੋਈ ਜਵਾਬ ਦੇਣ ਵਾਲਾ ਸੀ, ਤੇ ਉਹ ਉਸ ਮਜ਼ਬਾ ਦੇ ਆਲੇ ਦੁਆਲੇ ਜਿਹੜਾ ਬਣਾਇਆ ਗਿਆ ਸੀ ਭੁੜਕਦੇ ਰਹੇ। ਉਹ ਦੁਪਹਿਰ ਢਲੇ ਵੀ ਸ਼ਾਮ ਦੀ ਕੁਰਬਾਨੀ ਚੜਾ ਕੇ ਨਬੂਵਤ ਕਰਦੇ ਰਹੇ, ਪਰ ਨਾ ਕੁਝ ਆਵਾਜ਼ ਹੋਈ ਤੇ ਨਾ ਕੋਈ ਜਵਾਬ ਦੇਣ ਵਾਲਾ, ਨਾ ਧਿਆਨ ਕਰਨ ਵਾਲਾ ਸੀ। ਫਿਰ ਏਲੀਆ ਨੇ ਸਾਰੇ ਲੋਕਾਂ ਨੂੰ ਆਖਿਆ, ਭਈ ਮੇਰੇ ਨੇੜੇ ਆ ਜਾਓ। ਇਸ ਲਈ ਸਾਰੇ ਲੋਕੀ ਉਹਦੇ ਨੇੜੇ ਆ ਗਏ। ਫਿਰ ਉਹਨੇ ਰੱਬ ਦੇ ਉਸ ਮਜ਼ਬਾ ਨੂੰ ਜਿਹੜਾ ਢਾਹ ਦਿੱਤਾ ਗਿਆ ਸੀ ਮੁਰੰਮਤ ਕੀਤਾ, ਤੇ ਲੱਕੜੀਆਂ ਨੂੰ ਸਲੀਕੇ ਨਾਲ ਚਿਣਿਆ, ਤੇ ਢੱਗੇ ਨੂੰ ਟੋਟੇ ਟੋਟੇ ਵੱਢ ਕੇ ਲੱਕੜੀਆਂ ਉੱਤੇ ਧਰ ਦਿੱਤਾ, ਤੇ ਆਖਿਆ, 4 ਘੜੇ ਪਾਣੀ ਦੇ ਭਰ ਕੇ ਉਸ ਸੁਖਤਵੀਂ ਕੁਰਬਾਨੀ ਉੱਤੇ ਤੇ ਲੱਕੜੀਆਂ ਉੱਤੇ ਰੋੜ ਦਿਓ। ਫਿਰ ਉਹਨੇ ਆਖਿਆ, ਦੁਬਾਰਾ ਕਰੋ। ਉਹਨਾਂ ਨੇ ਦੁਬਾਰਾ ਕੀਤਾ। ਫਿਰ ਉਹਨੇ ਆਖਿਆ, ਤੀਜੀ ਵਾਰੀ ਕਰੋ। ਇਸ ਲਈ ਉਹਨਾਂ ਨੇ ਤੀਜੀ ਵਾਰੀ ਵੀ ਕੀਤਾ, ਤੇ ਪਾਣੀ ਮਜ਼ਬਾ ਦੇ ਆਲੇ ਦੁਆਲੇ ਰੁੜਨ ਲੱਗ ਗਿਆ, ਤੇ ਉਹਨੇ ਖਾਈ ਵੀ ਪਾਣੀ ਨਾਲ ਭਰਵਾ ਦਿੱਤੀ। ਤੇ ਸ਼ਾਮ ਦੀ ਕੁਰਬਾਨੀ ਚੜ੍ਹਾਉਣ ਦੇ ਵੇਲੇ ਏਲੀਆ ਨਬੀ ਨੇੜੇ ਆਇਆ, ਤੇ ਉਹਨੇ ਆਖਿਆ, ਐ ਖੁਦਾਵੰਦ ਇਬਰਾਹਿਮ ਤੇ ਇਸਹਾਕ ਤੇ ਇਸਰਾਈਲ ਦੇ ਰੱਬ, ਅੱਜ ਪਤਾ ਚੱਲ ਜਾਵੇ ਭਈ ਇਸਰਾਈਲ ਵਿੱਚ ਤੂੰ ਹੀ ਰੱਬ ਏ, ਤੇ ਮੈਂ ਤੇਰਾ ਹੀ ਬੰਦਾ ਵਾਂ, ਤੇ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਹੀ ਹੁਕਮ ਨਾਲ ਕੀਤਾ ਏ। ਮੇਰੀ ਸੁਣ, ਐ ਖੁਦਾਵੰਦ ਮੇਰੀ ਸੁਣ, ਤਾਂ ਜੋ ਇਹ ਲੋਕ ਜਾਣਨ ਵੀ ਐ ਖੁਦਾਵੰਦ ਤੂੰ ਹੀ ਰੱਬ ਏ, ਤੇ ਤੂੰ ਫੇਰ ਉਹਨਾਂ ਦੇ ਦਿਲਾਂ ਨੂੰ ਫੇਰ ਦਿੱਤਾ ਏ। ਫਿਰ ਰੱਬ ਦੀ ਅੱਗ ਨਾਜ਼ਲ ਹੋਈ, ਤੇ ਉਹਨੇ ਉਸ ਸੋਖਤਵੀਂ ਕੁਰਬਾਨੀ ਨੂੰ ਲੱਕੜਾਂ ਤੇ ਪੱਥਰਾਂ ਤੇ ਮਿੱਟੀ ਸਮੇਤ ਸਾੜ ਦਿੱਤਾ, ਤੇ ਉਸ ਪਾਣੀ ਨੂੰ ਜਿਹੜਾ ਖਾਈ ਵਿੱਚ ਸੀ ਚੱਟ ਲਿਆ। ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤੇ ਮੂੰਹ ਭਰਨੇ ਡਿੱਗੇ, ਤੇ ਆਖਣ ਲੱਗੇ, ਖੁਦਾਵੰਦ ਦੀ ਰੱਬ ਏ, ਖੁਦਾਵੰਦ ਦੀ ਰੱਬ ਏ। ਫਿਰ ਏਲੀਆ ਨੇ ਅਖੀਅਬ ਨੂੰ ਆਖਿਆ, ਉੱਤੇ ਆ ਜਾ, ਖਾ ਤੇ ਪੀ, ਕਿਉਂਜੇ ਬਹੁਤ ਬਾਰਿਸ਼ ਵਾਲੀ ਆਵਾਜ਼ ਏ। ਤੇ ਰੱਬ ਦਾ ਹੱਥ ਏਲੀਆ ਉੱਤੇ ਸੀ, ਤੇ ਉਹਨੇ ਆਪਣੀ ਕਮਰ ਕੱਸ ਲਈ, ਤੇ ਅਖੀਅਬ ਦੇ ਅੱਗੇ ਅੱਗੇ ਯਜ਼ਰੀਲ ਦੇ ਬੂਹੇ ਤੀਕਰ ਦੌੜਦਾ ਗਿਆ। ਜ਼ਬੂਰ। ਤੇਰੇ ਕਲਾਮ ਦਾ ਖੁਲਾਸਾ ਸਚਾਈ ਏ, ਤੇਰੀ ਸਚਾਈ ਦੇ ਸਾਰੇ ਹੁਕਮ ਅਬਦੀ ਨੇ। ਫਿਲਪੀਓ। ਖੁਦਾਵੰਦ ਵਿੱਚ ਖੁਸ਼ ਰਵੋ। ਫਿਰ ਆਖਦਾ ਵਾਂ ਭਈ ਖੁਸ਼ ਰਵੋ। ਤੁਹਾਡੀ ਨਰਮ ਮਜ਼ਾਜੀ ਸਾਰੇ ਬੰਦਿਆਂ ਉੱਤੇ ਜ਼ਾਹਰ ਹੋਵੇ। ਖੁਦਾਵੰਦ ਨੇੜੇ ਹੈ। ਕਿਸੇ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਇੱਕ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਤੇ ਮਿੰਨਤ ਦੇ ਰਾਹੀਂ ਸ਼ੁਕਰਗੁਜ਼ਾਰੀ ਦੇ ਨਾਲ ਰੱਬ ਦੇ ਸਾਹਮਣੇ ਪੇਸ਼ ਕੀਤੀਆਂ ਜਾਣ, ਤੇ ਰੱਬ ਦਾ ਇਤਮਾਨਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਏ, ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਵਿੱਚ ਹਮੇਸ਼ਾ ਮਹਿਫੂਜ਼ ਰੱਖੇਗਾ। ਗਰਜ਼ ਐ ਭਰਾਵੋ, ਜਿੰਨੀਆਂ ਗੱਲਾਂ ਸੱਚ ਨੇ ਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ, ਤੇ ਜਿੰਨੀਆਂ ਗੱਲਾਂ ਠੀਕ ਨੇ ਤੇ ਜਿੰਨੀਆਂ ਗੱਲਾਂ ਪਾਕ ਨੇ, ਤੇ ਜਿੰਨੀਆਂ ਗੱਲਾਂ ਪਸੰਦ ਦੀਆਂ ਨੇ ਤੇ ਜਿੰਨੀਆਂ ਗੱਲਾਂ ਸੋਹਣੀਆਂ ਨੇ, ਗਰਜ਼ ਜਿਹੜੀਆਂ ਨੇਕੀ ਤੇ ਤਾਰੀਫ ਦੀਆਂ ਗੱਲਾਂ ਨੇ, ਉਹਨਾਂ ਉੱਤੇ ਗੌਰ ਕਰਿਆ ਕਰੋ। ਜਿਹੜੀਆਂ ਗੱਲਾਂ ਤੁਸੀਂ ਮੈਥੋਂ ਸਿੱਖੀਆਂ ਤੇ ਹਾਸਲ ਕੀਤੀਆਂ ਤੇ ਸੁਣੀਆਂ ਤੇ ਮੇਰੇ ਵਿੱਚ ਵੇਖੀਆਂ, ਉਹਨਾਂ ਉੱਤੇ ਅਮਲ ਕਰਿਆ ਕਰੋ, ਤੇ ਰੱਬ ਜਿਹੜਾ ਇਤਮਾਨਾਨ ਦਾ ਚਸ਼ਮਾ ਏ ਤੁਹਾਡੇ ਨਾਲ ਰਹੇਗਾ। ਯੋਹੰਨਾ। ਐ ਪਿਆਰੇ, ਮੈਂ ਇਹ ਦੁਆ ਕਰਦਾ ਵਾਂ ਵੀ ਜਿਵੇਂ ਤੂੰ ਰੂਹਾਨੀ ਤਰੱਕੀ ਕਰ ਰਿਹਾ ਏ, ਇਸੇ ਤਰ੍ਹਾਂ ਤੂੰ ਸਾਰੀਆਂ ਗੱਲਾਂ ਵਿੱਚ ਵੀ ਤਰੱਕੀ ਕਰੇ ਤੇ ਤੰਦਰੁਸਤ ਰਵੇਂ, ਕਿਉਂਜੇ ਜਦ ਭਰਾਵਾਂ ਨੇ ਆ ਕੇ ਤੇਰੀ ਉਸ ਸਚਾਈ ਦੀ ਗਵਾਹੀ ਦਿੱਤੀ ਜਿਹਦੇ ਉੱਤੇ ਤੂੰ ਅਸਲ ਵਿੱਚ ਟੁਰਦਾ ਏ, ਤੇ ਮੈਂ ਬਹੁਤ ਖੁਸ਼ ਹੋਇਆ। ਮੇਰੇ ਲਈ ਇਹਦੇ ਤੋਂ ਵੱਧ ਹੋਰ ਕੋਈ ਖੁਸ਼ੀ ਨਹੀਂ ਵੀ ਮੈਂ ਆਪਣੇ ਪੁੱਤਰਾਂ ਨੂੰ ਸਚਾਈ ਉੱਤੇ ਟੁਰਦੇ ਸੁਣਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਏ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਅਸਤਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਏ। ਰੱਬ ਤੋਂ ਲਾ ਇਲਮੀ ਹੋਰ ਈਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣ ਏ ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਏ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਕਿਉਂਜੇ ਲਖਾਰਨ ਨੇ ਬਿਮਾਰੀ ਤੇ ਇਹਦੇ ਨਾਲ ਪਾਪ ਦੇ ਇਲਾਜ ਵਿੱਚ ਸੱਚਾਈ ਦੀ ਤਾਕਤ ਨੂੰ ਲੱਭਿਆ। ਉਹਦਾ ਨਿਜ਼ਾਮ ਪੂਰੇ ਤੌਰ ਤੇ ਤਸਦੀਕਸ਼ੁਦਾ ਸੀ,
ਤੇ ਇਹ ਕਦੀ ਅੱਧਾ ਨਹੀਂ ਰਿਹਾ, ਬਲਕਿ ਕ੍ਰਿਸਚਨ ਸਾਇੰਸ ਦੀ ਉਚਾਈ ਤਿਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਏ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਂਗੀ ਮੰਨਣੀ ਚਾਹੀਦੀ ਏ। ਜਿਵੇਂ ਪਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਏ। ਕ੍ਰਿਸਚਨ ਸਾਇੰਸ ਸੱਚਾਈ ਤੇ ਉਹਦੀ ਵਡਿਆਈ, ਆਲਮਗੀਰ ਹਮਾਂਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਏ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਏ, ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰੀਆ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਏ। ਹਮਾਂਗੀ ਆਪਣੇ ਅਸੂਲ ਦੇ ਰਾਹੀਂ ਪੈਦਾ ਹੁੰਦੀ, ਇਹਦੇ ਰਾਹੀਂ ਕੰਟਰੋਲ ਹੁੰਦੀ ਤੇ ਇਹਦੇ ਵਿੱਚ ਕਾਇਮ ਰਹਿੰਦੀ ਏ। ਇਲਾਹੀ ਅਸੂਲ ਇਨਸਾਨ ਦੀ ਹਯਾਤੀ ਏ, ਇਸ ਲਈ ਇਨਸਾਨ ਦੀ ਖੁਸ਼ੀ ਬਦਨੀ ਫਹਿਮ ਦੇ ਮੁੱਕਣ ਵਿੱਚ ਨਹੀਂ। ਸੱਚਾਈ ਨੂੰ ਗਲਤੀ ਤੋਂ ਵੱਖ ਨਹੀਂ ਕੀਤਾ ਜਾਂਦਾ। ਇਨਸਾਨ ਵਿੱਚ ਹਮਾਂਗੀ ਮੌਸੀਕੀ ਵਾਂਗਰ ਹੀ ਸੋਹਣੀ ਤੇ ਮੁਖਾਲਫਤ ਗੈਰ ਫਿਤਰੀ ਤੇ ਗੈਰ ਅਸਲੀ ਹੁੰਦੀ ਏ। ਜਦੋਂ ਕ੍ਰਿਸਚਨ ਸਾਇੰਸ ਦੇ ਜ਼ਾਹਰੀ ਤੇ ਫਾਨੀ ਅਸਰਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਂਦਾ ਏ ਤੇ ਸੱਚਾਈ ਤੇ ਗਲਤੀ, ਸਿਆਣ ਤੇ ਯਕੀਨ, ਸਾਇੰਸ ਤੇ ਮਾਦੀ ਅਹਿਸਾਸ ਦੇ ਵਿਚਕਾਏ ਤਸਾਦਮ, ਜਿਹਦਾ ਪੇਸ਼ ਖੈਮਾ ਨਬੀਆਂ ਨੇ ਦਿੱਤਾ ਤੇ ਜਿਹਨੂੰ ਯਿਸੂ ਨੇ ਸ਼ੁਰੂ ਕੀਤਾ, ਰੱਦ ਹੋ ਜਾਵੇਗਾ ਤੇ ਰੂਹਾਨੀ ਹਮਾਂਗੀ ਬਾਦਸ਼ਾਹੀ ਕਰੇਗੀ। ਗਲਤੀ ਦੀ ਗਰਜ ਤੇ ਚਮਕ ਉਦੋਂ ਤਿੱਕਰ ਵਰਦੀ ਤੇ ਬਲਦੀ ਰਵੇਗੀ ਜਦੋਂ ਤਿੱਕਰ ਬੱਦਲ ਹਟ ਨਾ ਜਾਣ ਤੇ ਇਹਦਾ ਸ਼ੋਰ ਦੂਰ ਨਾ ਹੋ ਜਾਵੇ। ਫੇਰ ਰੱਬ ਵੱਲੋਂ ਮੀਂਹ ਦੇ ਛਿੱਟੇ ਧਰਤੀ ਨੂੰ ਤਾਜ਼ਾ ਕਰਦੇ ਨੇ, ਜਿਵੇਂ ਮੁਕੱਦਸ ਪੌਲੁਸ ਆਖਦਾ ਏ, ਇਸ ਲਈ ਰੱਬ ਦੇ ਲੋਕਾਂ ਲਈ ਆਰਾਮ ਬਾਕੀ ਏ, ਰੂਹ ਦਾ। ਕ੍ਰਿਸਚਨ ਸਾਇੰਸ ਦੇ ਗਿਰਜੇ ਵਿੱਚ ਬੁਨਿਆਦੀ ਸਤੂਨ ਹੇਠਾਂ ਲਿਖੇ ਹੋਏ ਨਜ਼ਰੀਆਂ ਵਿੱਚ ਪਾਏ ਜਾਂਦੇ ਨੇ, ਭਈ ਹਯਾਤੀ ਰੱਬ ਯਾਨੀ ਚੰਗਿਆਈ ਏ, ਨਾ ਕਿ ਬਦੀ, ਭਈ ਰੂਹ ਬੇਗੁਨਾਹ ਏ, ਜਿਹੜੀ ਬਦਨ ਵਿੱਚ ਨਹੀਂ ਹੁੰਦੀ, ਭਈ ਰੂਹ ਮਾਦੀ ਨਹੀਂ ਏ ਤੇ ਨਾ ਹੋ ਸਕਦੀ ਏ, ਭਈ ਹਯਾਤੀ ਮੌਤ ਦੇ ਹੇਠਾਂ ਨਹੀਂ ਏ, ਭਈ ਰੂਹਾਨੀ ਅਸਲੀ ਇਨਸਾਨ ਦੀ ਨਾ ਪੈਦਾਇਸ਼, ਨਾ ਮਾਦੀ ਹਯਾਤੀ ਤੇ ਨਾ ਮੌਤ ਏ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ, ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਕ੍ਰਿਸਚਨ ਸਾਇੰਸ ਵਿੱਚ ਸੱਚਾਈ ਤੋਂ ਇਨਕਾਰ ਜਾਨਲੇਵਾ ਏ। ਜਦੋਂ ਕੋਈ ਸੱਚਾਈ ਦਾ ਇੱਕ ਆਦਲ ਇਤਰਾਫ ਤੇ ਜੋ ਕੁਝ ਉਸ ਸੱਚਾਈ ਨੇ ਸਾਡੇ ਲਈ ਕੀਤਾ ਏ ਇੱਕ ਮੌਸਰ ਮਦਦ ਏ। ਜੇ ਗਰੂਰ, ਤੋਹਮ ਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ ਤੇ ਇਹ ਬਿਮਾਰ ਦੀ ਸ਼ਿਫਾਯਾਬੀ ਤੇ ਤਾਲਬ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਕ੍ਰਿਸਚਨ ਸਾਇੰਸ ਤੇਜ਼ ਰਫ਼ਤਾਰੀ ਨਾਲ ਸੱਚਾਈ ਦੀ ਫਤਹਮੰਦੀ ਵਿਖਾਉਂਦੀ ਏ। ਬਦਨੀ ਫਹਿਮ ਤੇ ਬਦਨੀ ਫਹਿਮ ਤੋਂ ਹਾਸਲ ਹੋਣ ਵਾਲੇ ਸਾਰੇ ਇਲਮ ਗੈਰ ਫਾਨੀ ਸੱਚਾਈ ਦੀਆਂ ਸਾਰੀਆਂ ਸ਼ੈਵਾਂ ਲਈ ਸਾਇੰਸ ਕਾਬਲੇ ਕਬੂਲ ਹੋਣੀ ਚਾਹੀਦੀ ਏ। ਸੱਚਾਈ ਨੂੰ ਗਲਤੀ ਦੇ ਨਾਲ ਗੰਦਾ ਨਹੀਂ ਕੀਤਾ ਜਾ ਸਕਦਾ। ਇਹ ਬਿਆਨ ਭਈ ਸੱਚਾਈ ਅਸਲੀ ਏ, ਇਹਦੇ ਵਿੱਚ ਲਾਜ਼ਮੀ ਇਹ ਮੁਤਲਕਾ ਬਿਆਨ ਵੀ ਸ਼ਾਮਲ ਏ ਭਈ ਉਹ ਗਲਤੀ ਯਾਨੀ ਸੱਚਾਈ ਦੀ ਮੁਮਾਸਲਤ ਗੈਰ ਅਸਲੀ ਏ। ਸੱਚ ਤੇ ਗਲਤੀ ਦੇ ਵਿਚਾਲੇ ਫਰਜ਼ੀ ਲੜਾਈ, ਰੂਹਾਨੀ ਹਿੱਸਾਂ ਦੇ ਸਬੂਤ ਤੇ ਮਾਦੀ ਹਵਾਸ ਦੀ ਗਵਾਹੀ ਦੇ ਵਿਚਾਲੇ ਬਸ ਇੱਕ ਜ਼ਿਹਨੀ ਤਸਾਦਮ ਏ, ਤੇ ਰੂਹ ਤੇ ਬਦਨ ਦੇ ਵਿਚਾਲੇ ਇਹ ਲੜਾਈ ਇਲਾਹੀ ਪਿਆਰ ਦੇ ਫਹਿਮ ਤੇ ਉਹਦੇ ਉੱਤੇ ਈਮਾਨ ਦੇ ਰਾਹੀਂ ਸਾਰੇ ਸਵਾਲਾਂ ਨੂੰ ਹੱਲ ਕਰ ਦੇਵੇਗੀ। ਕੁਝ ਲੋਕੀ ਸੱਚਾਈ ਦੀ ਛੂਹਣ ਨੂੰ ਹੌਲੀ ਹੌਲੀ ਮੰਨਦੇ ਨੇ, ਕੁਝ ਲੋਕੀ ਬਗੈਰ ਕੋਸ਼ਿਸ਼ ਦੇ ਮੰਨਦੇ ਨੇ ਤੇ ਕੁਝ ਲੋਕੀ ਇਹ ਮੰਨਣ ਵਿੱਚ ਸ਼ਰਮਾਉਂਦੇ ਨੇ
ਭਈ ਉਹਨਾਂ ਨੇ ਮੰਨ ਲਿਆ ਏ, ਪਰ ਜੇ ਇਹ ਨਾ ਮੰਨਿਆ ਜਾਵੇ ਤੇ ਬਦੀ ਆਪ ਹੀ ਚੰਗਿਆਈ ਦੇ ਖਿਲਾਫ ਘੁਮੰਡ ਕਰੇਗੀ। ਕ੍ਰਿਸਚਨ ਸਾਇੰਸ ਬੁਰਿਆਈ, ਬਿਮਾਰੀ ਤੇ ਮੌਤ ਨੂੰ ਮੁਕਾਉਣ ਵਾਲਿਆਂ ਦੀ ਫਹਿਰਿਸਤ ਵਿੱਚ ਸ਼ਾਮਲ ਏ, ਤੇ ਉਹ ਆਪਣੇ ਕੁਝ ਨਾ ਹੋਣ ਤੇ ਰੱਬ ਜਾਂ ਚੰਗਿਆਈ ਦੇ ਕਾਦਰ ਹੋਣ ਨੂੰ ਸਮਝਣ ਨਾਲ ਇਹਨਾਂ ਉੱਤੇ ਕਾਬੂ ਪਾ ਸਕਦਾ ਏ। ਉਹਦੇ ਲਈ ਬਿਮਾਰੀ ਪਾਪ ਤੋਂ ਘੱਟ ਅਜ਼ਮਾਇਸ਼ ਨਹੀਂ ਏ। ਉਹ ਇਹਨਾਂ ਦੋਵਾਂ ਉੱਤੇ ਰੱਬ ਦੀ ਕੁਦਰਤ ਨੂੰ ਸਮਝਦਿਆਂ ਹੋਏ ਦੋਵਾਂ ਤੋਂ ਸ਼ਿਫਾ ਪਾਉਂਦਾ ਏ। ਕ੍ਰਿਸਚਨ ਸਾਇੰਸਦਾਨ ਇਹ ਜਾਣਦਾ ਏ ਭਈ ਉਹ ਗਲਤੀ ਵਾਲੇ ਅਕੀਦੇ ਨੇ ਜਿਨ੍ਹਾਂ ਦਾ ਸਤਿਆਨਾਸ਼ ਸੱਚਾਈ ਕਰ ਸਕਦੀ ਏ ਤੇ ਕਰੇਗੀ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਏ। ਗੈਰ ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਏ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਏ। ਕ੍ਰਿਸਚਨ ਸਾਇੰਸ ਦੇ ਦਾਅਵਿਆਂ ਦੀ ਹਦਾਇਤ ਦਿੰਦਿਆਂ ਹੋਏ ਮੈਂ ਕੋਈ ਨਾਮੁਮਕਿਨ ਗੱਲ ਨਹੀਂ ਪੁੱਛਦਾ, ਪਰ ਕਿਉਂ ਜੇ ਇਹ ਤਾਲੀਮ ਜ਼ਮਾਨਿਆਂ ਤੋਂ ਪਹਿਲਾਂ ਦੀ ਏ, ਇਸ ਲਈ ਸਾਨੂੰ ਇਹਦੇ ਰੂਹਾਨੀ ਇਨਕਸ਼ਾਫ ਦੀ ਲੋੜ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਸਾਇੰਸ ਤੇ ਮਸੀਹਤ ਦੇ ਰਾਹੀਂ ਹੀ ਇਨਸਾਨੀਅਤ ਵਿੱਚ ਬਿਹਤਰੀ ਆਵੇਗੀ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਭਈ ਸਿਆਣ ਇਹ ਕਰ ਸਕਦੀ ਏ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰਰੇ ਤਿਕਰ ਬਣਾ ਸਕਦੀ ਏ। ਜੇ ਤੁਸੀਂ ਹਮੇਸ਼ਾ ਮੁਸ਼ਤਲ ਪਰ ਸੱਚਾਈ ਦੇ ਸਿਹਤ ਵਾਲੇ ਪਾਣੀ ਉੱਤੇ ਛਮਕ ਸੁੱਟਦੇ ਹੋ ਤੇ ਤੁਹਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੀ ਨੇਕੀ ਨੂੰ ਬਦੀ ਆਖਿਆ ਜਾਵੇਗਾ। ਇਹ ਹੀ ਸੂਲੀ ਏ। ਇਹਨੂੰ ਚੁੱਕੋ ਤੇ ਬਰਦਾਸ਼ਤ ਕਰੋ, ਕਿਉਂ ਜੇ ਇਹਦੇ ਰਾਹੀਂ ਹੀ ਤੁਸੀਂ ਜਿੱਤਦੇ ਹੋ ਤੇ ਤਾਜ ਪਾਉਂਦੇ ਹੋ। ਧਰਤੀ ਉੱਤੇ ਮੁਸਾਫਰ ਹੋ, ਅਸਮਾਨ ਤੁਹਾਡਾ ਘਰ ਏ। ਅਜਨਬੀ ਹੋ, ਰੱਬ ਦੇ ਤੁਸੀਂ ਪ੍ਰਾਹੁਣੇ ਹੋ। ਸੱਚਾਈ ਹਮੇਸ਼ਾ ਫਤਿਹਮੰਦ ਰਹੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।